ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਦੀਪਕ ਜੀ। ਜਲੰਧਰ ਜਿਮਨੀ ਚੋਣ ਨੂੰ ਲੈ ਕੇ ਕਈ ਗੱਲਾਂ ਅੱਜ ਆਪਾਂ ਨੂੰ ਕਈ ਪਾਸਿਓਂ ਦੇਖਾਂਗੇ। ਸ਼ੁਰੂਆਤ ਕਰਦੇ ਹਾਂ ਜਲੰਧਰ ਲੋਕ ਸਭਾ ਸੀਟ ਦੇ ਇਤਿਹਾਸ ਨੂੰ ਲੈ ਕੇ। 16 ਵਾਰ ਕਾਂਗਰਸ ਨੇ ਜਿੱਤੀ ਆ, ਪਰ ਸਵਾਲ ਹੁਣ ਆ ਰਿਹਾ ਵੀ ਇਸ ਵਾਰ ਕੌਣ? ਬਿਲਕੁਲ ਜੀ। ਕੱਲ ਭਾਰਤੀ ਸਮੇਂ ਅਨੁਸਾਰ ਕੱਲ ਸ਼ਾਮ ਨੂੰ ਚੋਣ ਪ੍ਰਚਾਰ ਬੰਦ ਹੋ ਗਿਆ ਸੀ ਤੇ ਅੱਜ ਡੋਰ ਟੂ ਡੋਰ ਬੂਹਾ ਜ਼ਰੂਰ ਖੜਕਾਇਆ ਜਾ ਸਕਦਾ ਹੈ ਜਾਂ ਲੋਕਲ ਸਥਾਨਕ ਲੋਕ ਹੀ ਸਥਾਨਕ ਲੀਡਰ ਹੀ ਉੱਥੇ ਰਹਿ ਸਕਦੇ ਨੇ। ਸੋ ਸਵੇਰ ਨੂੰ ਵੋਟਾਂ ਨੇ। ਜੇਕਰ ਮੈਂ ਗੱਲ ਕਰਾਂ ਤਾਂ ਕੱਲ ਨੂੰ 10 ਮਈ ਹੈ ਤੇ ਸਵੇਰੇ 8 ਵਜੇ ਤੋਂ ਵੋਟਾਂ ਸ਼ੁਰੂ ਹੋ ਜਾਣੀਆਂ। ਸ਼ਾਮ ਦੇ 6 ਵਜੇ ਤੱਕ ਪੋਲਿੰਗ ਹੋਣੀ ਆ। ਬਕਾਇਦਾ ਛੁੱਟੀ ਕਰ ਦਿੱਤੀ ਗਈ ਹੈ ਜਲੰਧਰ ਲੋਕ ਸਭਾ ਹਲਕੇ ਦੇ ਸਾਰੇ ਉਹਨਾਂ ਸਰਕਾਰੀ ਤੇ ਪ੍ਰਾਈਵੇਟ ਸਾਰੇ ਅਦਾਰਿਆਂ 'ਚ, ਤਾਂ ਕਿ ਲੋਕ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਣ। 16,21,000 ਦੇ ਕਰੀਬ ਵੋਟਰ ਆ। ਸੋ ਦੇਖਦੇ ਹਾਂ ਇਹਦੇ ਵਿੱਚੋਂ ਕਿੰਨੀਆਂ ਵੋਟਾਂ ਭੁਗਤਦੀਆਂ ਨੇ। ਬਿਲਕੁਲ ਜਦੋਂ ਕਿਸੇ ਸੀਟ ਦਾ ਇਸ ਹਵਾਲੇ ਨਾਲ ਮਤਲਬ ਕਿ ਪੜਚੋਲ ਕਰਨੀ ਹੋਵੇ ਕਿ ਇਹਦੀਆਂ ਪਿਛਲੇ ਦਿਨ ਕੀ ਕਹਿੰਦੇ ਨੇ, ਪਿਛਲੇ ਇਤਿਹਾਸ ਕੀ ਕਹਿੰਦੇ ਨੇ, ਪਿਛਲੀਆਂ ਚੋਣਾਂ ਕੀ ਕਹਿੰਦੀਆਂ ਨੇ, ਤਾਂ ਸਭ ਤੋਂ ਨੇੜਲੀ ਜਿਹੜੀ ਚੋਣ ਰਹੀ ਆ ਉਹ ਪਿਛਲੀ ਵਿਧਾਨ ਸਭਾ ਚੋਣ ਰਹੀ ਹੈ ਜੀ। 2022 ਦੀ ਵਿਧਾਨ ਸਭਾ ਚੋਣ। ਪੰਜਾਬ ਦੇ ਵਿੱਚ 13 ਲੋਕ ਸਭਾ ਹਲਕੇ ਨੇ ਤੇ ਹਰ ਲੋਕ ਸਭਾ ਹਲਕੇ ਦੇ ਵਿੱਚ 9 ਵਿਧਾਨ ਸਭਾ ਹਲਕੇ ਆਉਂਦੇ ਨੇ। 13 ਗੁਣਾ 917। ਜੀ। ਸੋ ਇਸ ਲਈ ਉਸੇ ਤਰ੍ਹਾਂ ਜਲੰਧਰ ਲੋਕ ਸਭਾ ਹਲਕੇ ਦੇ ਅਧੀਨ ਵੀ 9 ਵਿਧਾਨ ਸਭਾ ਹਲਕੇ ਆਉਂਦੇ ਨੇ ਤੇ ਇਹਨਾਂ 9 ਵਿਧਾਨ ਸਭਾ ਹਲਕਿਆਂ ਦੇ ਵਿੱਚ ਇਸ ਮੌਕੇ ਸੱਤਾਧਾਰੀ ਧਿਰ ਤੇ ਵਿਰੋਧੀ ਧਿਰ ਬਰਾਬਰ ਆ ਲਗਭਗ। ਬਸ ਇਹ ਹੈ ਕਿ ਵਿਰੋਧੀ ਧਿਰ ਇੱਕ ਕਦਮ ਅੱਗੇ ਖੜੀ ਆ। 9 ਵਿਧਾਨ ਸਭਾ ਹਲਕਿਆਂ ਦੇ ਵਿੱਚੋਂ 5 ਵਿਧਾਨ ਸਭਾ ਹਲਕਿਆਂ ਦੇ ਵਿੱਚ ਕਾਂਗਰਸ ਮੂਹਰੇ ਆ ਜੀ। ਤੇ 4 ਦੇ ਵਿੱਚ ਆਮ ਆਦਮੀ ਪਾਰਟੀ ਆ। ਉਸ ਨਾਤੇ ਸਪਸ਼ਟ ਹੈ ਕਿ ਜੀ ਮੁਕਾਬਲਾ ਤਾਂ ਫਿਰ ਕਾਂਗਰਸ ਦੇ ਆਪ 'ਚ ਆ ਕਿ ਤਾਜ਼ੀਆਂ ਹਾਲੇ ਵਿਧਾਨ ਸਭਾ ਚੋਣਾਂ ਆ ਕੇ ਹਟੀਆਂ। ਉਹਦੇ ਵਿੱਚ ਸਰਕਾਰ ਆਮ ਆਦਮੀ ਪਾਰਟੀ ਦੀ ਆ ਤੇ ਜਿਮਨੀ ਚੋਣ ਜਿਹਦੀ ਅਗਵਾਈ ਸਰਕਾਰ ਦੀ ਅਗਵਾਈ ਹੁੰਦੀ ਆ ਉਹਦਾ ਪਲੜਾ ਭਾਰੀ ਰਹਿੰਦਾ। ਵੈਸੇ ਵੀ ਅਗਲਿਆਂ ਦੇ 4 MLA ਹੈਗੇ। ਪਰ ਇਹ ਵੱਖਰੀ ਗੱਲ ਆ ਕਿ ਲੋਕ ਸਭਾ ਹਲਕੇ ਦੀ ਜਿਮਨੀ ਚੋਣ ਦੇ ਲਈ ਆਮ ਆਦਮੀ ਪਾਰਟੀ ਨੇ ਆਪਣੇ 4 MLA ਨਹੀਂ 92 ਦੇ 92 MLA ਲਾਏ ਹੋਏ ਨੇ। ਸਹੀ ਗੱਲ। ਸਾਰੀ ਸਰਕਾਰ ਝੌਂਕੀ ਹੋਈ ਆ, ਦਿੱਲੀ ਵਾਲੀ ਸਰਕਾਰ ਵੀ ਝੌਂਕੀ ਹੋਈ ਆ। ਸੋ ਇਸ ਲਈ ਉਸ ਮਾਮਲੇ 'ਚ ਕੋਈ ਕਮੀ ਨਹੀਂ ਛੱਡਣੀ। ਪਰ ਜਦੋਂ ਆਪਾਂ ਧਰਾਤਲ ਤੇ ਦੇਖਦੇ ਹਾਂ ਤਾਂ 4 MLA ਇਹਨਾਂ ਦੇ ਨੇ, 5 ਕਾਂਗਰਸ ਦੇ ਨੇ। ਸੋ ਉਸ ਮਾਮਲੇ 'ਚ 1 MLA ਉਹਨਾਂ ਦਾ ਵੱਧ ਹੈ। ਹਾਂ, ਮੇਰੇ ਕੋਲ ਰਿਕਾਰਡ ਪਿਆ। ਫਲੋਰ ਤੋਂ ਕਾਂਗਰਸ ਹੈ ਨਾ, ਸ਼ਾਹਕੋਟ ਤੋਂ ਕਾਂਗਰਸ, ਆਦਮਪੁਰ ਤੋਂ ਕਾਂਗਰਸ, ਜਲੰਧਰ ਨਾਰਥ ਤੋਂ ਕਾਂਗਰਸ ਤੇ ਜਲੰਧਰ ਕੈਂਟ ਤੋਂ ਕਾਂਗਰਸ। ਇਸੇ ਤਰ੍ਹਾਂ ਨਕੋਦਰ ਤੋਂ ਆਮ ਆਦਮੀ ਪਾਰਟੀ, ਕਰਤਾਰਪੁਰ ਤੋਂ ਆਮ ਆਦਮੀ ਪਾਰਟੀ, ਇਸੇ ਤਰ੍ਹਾਂ ਜਲੰਧਰ ਵੈਸਟ ਤੋਂ ਆਮ ਆਦਮੀ ਪਾਰਟੀ ਤੇ ਜਲੰਧਰ ਸੈਂਟਰਲ ਤੋਂ ਆਮ ਆਦਮੀ ਪਾਰਟੀ। ਫਲੋਰ ਤੋਂ ਤਾਂ ਚੌਧਰੀ ਪਰਿਵਾਰ ਦਾ ਮੁੰਡਾ ਹੀ, ਉਹਨਾਂ ਦਾ ਹੀ ਸੰਤੋਖ ਚੌਧਰੀ ਔਰ ਉਹਨਾਂ ਦੀ ਧਰਮ ਪਤਨੀ, ਉਹਨਾਂ ਦਾ ਬੇਟਾ ਵਿਕਰਮ ਚੌਧਰੀ ਉਹ MLA ਆ। ਇਸੇ ਤਰ੍ਹਾਂ ਸ਼ਾਹਕੋਟ ਤੋਂ ਹਰਦੇਵ ਲਾਡੀ ਹੋਰੀ ਕਾਂਗਰਸ ਦੇ MLA ਨੇ। ਇਸੇ ਤਰ੍ਹਾਂ ਆਦਮਪੁਰ ਤੋਂ ਸੁਖਵਿੰਦਰ ਕੋਟਲੀ ਹੋਰੀ ਮਾਫ ਕਰਨਾ ਕਾਂਗਰਸ ਦੇ MLA ਨੇ। ਇਸੇ ਤਰ੍ਹਾਂ ਜਲੰਧਰ ਨਾਰਥ ਤੋਂ ਅਵਤਾਰ ਹੈਨਰੀ ਹੋਰਾਂ ਦਾ ਮੁੰਡਾ ਕਾਂਗਰਸ ਤੋਂ MLA ਆ। ਜਲੰਧਰ ਕੈਂਟ ਤੋਂ ਭਾਰਤੀ ਹਾਕੀ ਟੀਮ ਦੇ ਕਪਤਾਨ ਰਹੇ ਹੈ ਨਾ, ਤੇ ਕਿਸੇ ਸਮੇਂ ਅਕਾਲੀਆਂ ਵੱਲੋਂ ਰਹੇ ਤੇ ਹੁਣ ਕਾਂਗਰਸ ਵੱਲੋਂ ਪ੍ਰਗਟ ਸਿੰਘ ਲਗਾਤਾਰ ਜਿੱਤਦੇ ਆ ਰਹੇ ਨੇ MLA। ਸੋ ਇਸ ਤਰ੍ਹਾਂ 5 MLA ਉਹਨਾਂ ਕੋਲ ਨੇ। ਉਸੇ ਤਰ੍ਹਾਂ ਆਮ ਆਦਮੀ ਪਾਰਟੀ ਕੋਲ ਨਕੋਦਰ ਤੋਂ ਬੀਬੀ ਇੰਦਰਜੀਤ ਕੌਰ ਹੋਰੀ MLA ਹੈਗੇ ਨੇ। ਉਸੇ ਤਰ੍ਹਾਂ ਕਰਤਾਰਪੁਰ ਤੋਂ ਬਲਕਾਰ ਸਿੰਘ ਹੋਰੀ ਆਮ ਆਦਮੀ ਪਾਰਟੀ ਕੋਲ MLA ਹੈਗੇ ਨੇ। ਇਸੇ ਤਰ੍ਹਾਂ ਜਲੰਧਰ ਵੈਸਟ ਤੋਂ ਸ਼ੀਤਲ ਗਰਾਲ, ਜਿੱਥੇ ਕਦੇ ਆਮ ਆਦਮੀ ਪਾਰਟੀ ਖੜ ਕੇ ਕਹਿੰਦੀ ਰਹੀ ਹੈ ਕਿ ਰਿੰਕੂ ਨੂੰ ਹਰਾ ਦਿਓ, ਰਿੰਕੂ ਭ੍ਰਸ਼ਟਾ, ਰਿੰਕੂ ਘਟੀਆ ਏ, ਉਸੇ ਰਿੰਕੂ ਨੂੰ ਹੁਣ ਕਹਿੰਦੇ ਰਿੰਕੂ ਵਰਗਾ ਨਹੀਂ ਕੋਈ, ਰਿੰਕੂ ਨੂੰ ਲਿਆਏ ਅਸੀਂ, ਹੀਰਾ ਲੱਭ ਲਿਆ ਸੀ, ਉਹ ਰਿੰਕੂ। ਉੱਥੋਂ ਜਲੰਧਰ ਵੈਸਟ ਤੋਂ ਸ਼ੀਤਲ ਅਗਰਾਲ ਹੋਰੀ ਨੇ ਤੇ ਫਿਰ ਜਲੰਧਰ ਸੈਂਟਰਲ ਤੋਂ ਰਮਨ ਅਰੋੜਾ। ਸੋ ਇਹ 4 MLA। ਹੁਣ ਇਸ ਹਵਾਲੇ ਨਾਲ ਜਦੋਂ ਆਪਾਂ 2019 ਚ ਦੇਖਾਂਗੇ ਤਾਂ 19 ਦੇ ਹਵਾਲੇ ਨਾਲ ਤਾਂ ਕਾਂਗਰਸ ਤੇ ਆਪ ਚ ਮੁਕਾਬਲਾ। ਜੀ ਜੀ ਜੀ। ਪਰ ਜਦੋਂ ਮੈਂ ਉਹ ਤੋਂ ਪਿੱਛੇ ਜਾ ਕੇ ਦੇਖਦਾ 2000 ਮਤਲਬ 22 ਦੀਆਂ ਵਿਧਾਨ ਸਭਾ ਚੋਣਾਂ ਤੇ 19 ਦੀਆਂ ਲੋਕ ਸਭਾ ਚੋਣਾਂ, ਇਹ ਦੋ ਪੜਚੋਲਾਂ ਸਭ ਤੋਂ ਨੇੜੇ ਨੇ। 22 ਦੀਆਂ ਵਿਧਾਨ ਸਭਾ ਚੋਣਾਂ ਚ ਕਾਂਗਰਸ ਤੇ ਆਪ ਹੈ 5-4 ਨਾਲ, ਤੇ 2019 ਦੀਆਂ ਲੋਕ ਸਭਾ ਚੋਣਾਂ ਚ ਕਾਂਗਰਸ ਤੇ ਅਕਾਲੀ ਦਲ ਹੈ। ਮੌਜੂਦਾ ਮੈਂਬਰ ਪਾਰਲੀਮੈਂਟ ਇਸ ਮੌਕੇ ਕਾਂਗਰਸ ਦਾ, ਪਰ ਜਿਹੜੀ ਧਿਰ ਨਾਲ ਉਹਦੀ ਟੱਕਰ ਹੋਈ, ਸਿੱਧਾ ਮੁਕਾਬਲਾ ਹੋਇਆ, ਉਹ ਉਹਦਾ ਹੋਇਆ ਅਕਾਲੀ ਦਲ ਨਾਲ ਔਰ ਬਹੁਤ ਨੇੜਲਾ ਮੁਕਾਬਲਾ ਹੋਇਆ। ਮਾਤਰ 19,491 ਵੋਟਾਂ ਦੇ ਫਰਕ ਨਾਲ ਜਿੱਤੇ ਸੀ ਚੌਧਰੀ ਸੰਤੋਖ ਜੀ ਹੋਰੀ ਚਰਨਜੀਤ ਅਟਵਾਲ ਤੋਂ। ਤੇ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਅਟਵਾਲ। ਸੋ ਇਸ ਲਈ ਇਹ ਸਵਾਲ ਨੇ ਜਦੋਂ ਮੈਂ ਦੇਖਦਾ ਫਿਰ ਤਾਂ ਇਹ ਆ ਕਿ ਮੁਕਾਬਲਾ ਤਾਂ ਕਾਂਗਰਸ ਤੇ ਅਕਾਲੀ ਦਲ 'ਚ ਹੋਣਾ ਚਾਹੀਦਾ ਜੀ।
2019 ਦੇ ਵਿੱਚ ਚੌਧਰੀ ਸੰਤੋਖ ਸਿੰਘ ਹੋਰਾਂ ਨੂੰ ਕਾਂਗਰਸੀ ਉਮੀਦਵਾਰ ਦੇ ਨਾਤੇ 3,85,712 ਵੋਟਾਂ ਪਈਆਂ। ਠੀਕ ਹੈ। ਤੇ ਦੂਸਰੇ ਨੰਬਰ ਤੇ ਅਕਾਲੀ ਦਲ ਦੇ ਉਮੀਦਵਾਰ ਆਏ ਚਰਨਜੀਤ ਸਿੰਘ ਅਟਵਾਲ, ਜਿਨ੍ਹਾਂ ਨੂੰ 3,66,221 ਵੋਟਾਂ ਪਈਆਂ। ਦੋਵਾਂ ਦੇ ਵੋਟਾਂ ਦੇ ਵਿੱਚ ਅੰਤਰ ਮਾਤਰ 2% ਦਾ, ਥੋੜਾ 30.90%, ਲਗਭਗ 36% ਵੋਟਾਂ ਲੈ ਕੇ ਗਏ ਚਰਨਜੀਤ ਅਟਵਾਲ ਤੇ ਚੌਧਰੀ ਸੰਤੋਖ ਹੋਰੀ 37.90%, ਲਗਭਗ 38%। ਇੱਕ 36 ਲੈ ਕੇ ਜਾਂਦਾ, ਜਿੱਤਣਾ 36, 2%। ਤੇ ਉਧਰ ਆਮ ਆਦਮੀ ਪਾਰਟੀ ਦਾ ਉਮੀਦਵਾਰ 2019 ਦੇ ਵਿੱਚ 2% ਉਹ ਵੋਟਾਂ ਲੈ ਕੇ ਜਾਂਦਾ। 2.50% ਵੋਟਾਂ ਲੈ ਕੇ ਜਾਂਦੇ ਆ ਸਿਰਫ ਜਸਟਿਸ ਜੋਰਾ ਸਿੰਘ ਹੋਰੀ ਜੀ, ਤੇ ਮਾਤਰ 25,467 ਵੋਟਾਂ। ਇਸ ਤਰ੍ਹਾਂ ਉਹ ਬਹੁਤ ਫਾਡੀ ਰਹਿ ਜਾਂਦੇ ਨੇ। ਪਰ ਜਿਹੜਾ ਬੰਦਾ ਤੀਸਰੇ ਨੰਬਰ ਤੇ ਆਇਆ ਸੀ 2019 ਦੀਆਂ ਲੋਕ ਸਭਾ ਚੋਣਾਂ 'ਚ, ਉਹ ਸੀ ਬਹੁਜਨ ਸਮਾਜ ਪਾਰਟੀ ਦਾ ਉਮੀਦਵਾਰ, ਔਰ 20% ਵੋਟਾਂ ਲੈ ਗਿਆ ਸੀ। ਉਹ 2,04,783 ਵੋਟਾਂ ਲੈ ਕੇ ਗਿਆ ਬਹੁਜਨ ਸਮਾਜ ਪਾਰਟੀ ਦਾ ਬਲਵਿੰਦਰ ਸਿੰਘ ਉਮੀਦਵਾਰ। ਜੇ ਹੁਣ ਉਸ ਨਾਤੇ ਦੇਖੀਏ ਕਿ ਅਕਾਲੀ ਦਲ ਦੀ ਔਰ ਬਸਪਾ ਦੀ ਵੋਟ ਇਕੱਠੀ ਹੁੰਦੀ ਹੈ ਜੀ, ਪਿਛਲੀ ਵਾਰ 3,66,000 ਸੀ ਤੇ ਉਧਰ 2,04,000 ਸੀ। ਆ ਲੋ ਭਾਈ, ਆ ਤਾਂ 5,70,000 ਦੇ ਕਰੀਬ ਤਾਂ ਵੋਟ ਹੀ ਬਣ ਗਈ। ਪਰ 2019 ਦੀਆਂ ਲੋਕ ਸਭਾ ਚੋਣਾਂ ਅਕਾਲੀਆਂ ਨੇ ਤੇ ਬੀਜੇਪੀ ਨੇ ਮਿਲ ਕੇ ਲੜੀਆਂ ਸੀ। ਹਾਂਜੀ। ਤੇ ਉਹਦੇ ਵਿੱਚ ਬੀਜੇਪੀ ਦੀ ਵੋਟ ਵੀ ਸ਼ਾਮਲ ਆ। ਜੇ ਉਹ ਨਿਕਲਦੀ ਆ ਔਰ ਉਨੀ ਕੁ ਬਸਪਾ ਦੀ ਆਉਂਦੀ ਆ, ਤਾਂ ਵੀ ਅਕਾਲੀ ਦਲ ਮੁਕਾਬਲੇ 'ਚ। ਅਕਾਲੀ ਦਲ ਤਾਂ ਇੱਕ ਧਿਰ ਵਜੋਂ ਹੈਗਾ, ਪਰ ਇਹ 2019 ਕਹਿੰਦਾ, ਪਰ 2022 ਤੱਕ ਆਉਂਦੇ ਕਹਿੰਦੇ ਨਹੀਂ, ਅਕਾਲੀ ਦਲ ਤੇ ਬੀਜੇਪੀ ਤਾਂ ਕਿਤੇ ਹੈ ਹੀ ਨਹੀਂ, ਕਾਂਗਰਸ ਤੇ ਆਪ ਆ। 5 ਉਹਨਾਂ ਦੇ ਜਿੱਤ ਗਏ, 4 ਇਹਨਾਂ ਦੇ ਜਿੱਤ ਗਏ। ਸੋ ਇਸ ਲਈ ਮੁਕਾਬਲਾ ਉੱਥੇ ਆ। ਪਰ ਜਦੋਂ ਸ਼ੁਰੂ ਤੋਂ ਪੜਚੋਲ ਕੀਤੀ ਜਾਂਦੀ ਆ ਕਿ ਇਹ ਸੀਟ ਦੀ ਅਸਲ ਦੇ ਵਿੱਚ ਮਤਲਬ ਕਿ ਇਹ ਕਿਹਦੇ ਕੰਟਰੋਲ 'ਚ ਰਹੀ ਆ, ਕਿਹਦੇ ਕੰਨੀ ਚੁੱਕਦੀ ਰਹੀ ਆ, ਕਿਹਦੀ ਝੋਲੀ 'ਚ ਪੈਂਦੀ ਰਹੀ ਆ। ਪਿਛਲੀਆਂ ਲਗਾਤਾਰ 2 ਲੋਕ ਸਭਾ ਚੋਣਾਂ ਜਦੋਂ ਦੇਸ਼ ਦੇ ਵਿੱਚ ਕਹਿੰਦੇ ਮੋਦੀ ਮੋਦੀ ਹਰ ਪਾਸੇ, ਮੋਦੀ ਹਰ ਹਰ ਮੋਦੀ, ਬੜਾ ਰੌਲਾ ਪਾਇਆ, ਉਹਦੇ ਵਿੱਚ ਵੀ ਚੌਧਰੀ ਸੰਤੋਖ ਸਿੰਘ ਜਿੱਤਦੇ ਰਹੇ। ਮੈਂ ਪੰਜਾਬ ਦੀ ਗੱਲ ਕਰਾਂ ਤਾਂ ਪਿਛਲੀਆਂ 2 ਚੋਣਾਂ ਦੇ ਵਿੱਚ ਇੱਕ ਦੌਰ ਕਾਂਗਰਸ ਦਾ ਵੀ ਰਿਹਾ ਤੇ ਇੱਕ ਦੌਰ ਹੁਣ ਆਪ ਦਾ ਵੀ ਆ ਗਿਆ ਜੀ। ਦਰਮਿਆਨ ਵੀ ਚੌਧਰੀ ਸੰਤੋਖ ਸਿੰਘ ਹੋਰੀ ਲਗਾਤਾਰ 2 ਚੋਣਾਂ ਜਿੱਤੇ। ਤੇ ਉਹ ਤੋਂ ਪਹਿਲਾਂ ਵੀ ਕਿਤੇ ਤੁਸੀਂ ਦੇਖੋਗੇ ਤਾਂ ਮਹਿੰਦਰ ਸਿੰਘ KP ਸੀਗੇ। ਇਸ ਲਈ, ਜਾਂ ਉਹ ਤੋਂ ਪਹਿਲਾਂ ਵੀ ਦੇਖੋਗੇ ਤਾਂ ਵੀ ਰਾਣਾ ਗੁਰਜੀਤ ਸੀਗੇ। ਇਸ ਲਈ ਜਦੋਂ ਮੈਂ ਏਦਾਂ ਝਾਤ ਮਾਰਦਾ ਜਾਂਦਾ ਤਾਂ ਜਲੰਧਰ ਲੋਕ ਸਭਾ ਸੀਟ 16 ਵਾਰ ਕਾਂਗਰਸ ਨੇ ਜਿੱਤੀ ਆ, ਅਕਾਲੀ ਦਲ ਨੇ 2 ਵਾਰ ਜਿੱਤੀ ਆ। 2 ਵਾਰ ਜਨਤਾ ਦਲ ਲੈ ਕੇ ਗਈ ਆ, ਔਰ ਉਹ ਵੀ ਜਨਤਾ ਦਲ ਕਿਉਂ, ਇੰਦਰ ਕੁਮਾਰ ਗੁਜਰਾਲ ਲੈ ਕੇ ਗਏ ਨੇ, ਜਿਨ੍ਹਾਂ ਨੂੰ ਪੰਜਾਬੀਆਂ ਨੇ ਮਾਣ ਵਜੋਂ ਵੋਟਾਂ ਪਾਈਆਂ ਨੇ। ਤੇ ਉਹਨਾਂ ਦੇ ਹੱਕ 'ਚ ਅਕਾਲੀ ਦਲ ਨੇ ਵੀ ਸਮਰਥਨ ਕੀਤਾ ਸੀ, ਪਰ ਸੀਟ ਛੱਡਤੀ ਸੀ ਨਾ। ਜਲੰਧਰ ਲਓ ਜੀ, ਕਾਂਗਰਸ 16 ਵਾਰ ਜੀ, ਅਕਾਲੀ ਦਲ 2 ਵਾਰ ਤੇ ਜਨਤਾ ਦਲ 2 ਵਾਰ। ਮੈਂ ਜਦੋਂ ਦੇਖਦਾ 1952 ਕਾਂਗਰਸ ਦਾ ਮੈਂਬਰ ਪਾਰਲੀਮੈਂਟ ਬਣਦਾ ਅਮਰਨਾਥ, 1957, 1962, 1967, 1969, 1971, ਲਗਾਤਾਰ 5 ਵਾਰੀ ਕਾਂਗਰਸ ਤੇ 5 ਵਾਰੀ ਇੱਕੋ ਉਮੀਦਵਾਰ ਸਵਰਨ ਸਿੰਘ ਹੋਰੀ। ਉਸ ਤੋਂ ਬਾਅਦ 1980 ਤੋਂ 1980 ਚ ਵੀ, 1984 ਚ ਵੀ ਕਾਂਗਰਸ ਜਿੱਤਦੀ ਹੈ ਤੋਂ ਰਜਿੰਦਰ ਸਿੰਘ ਸਪੈਰੋ ਹੋਰੀ। ਉਸ ਤੋਂ ਬਾਅਦ 1992 ਫਿਰ ਕਾਂਗਰਸ ਦਾ ਉਮੀਦਵਾਰ ਜਿੱਤਦਾ ਇੱਥੋਂ। ਫਿਰ 1993 ਚ ਉਹਦਾ ਤਾਂ ਲਗਾਤਾਰ ਕੋਈ ਜ਼ਮੀਨੀ ਚੋਣ ਹੋਈ ਹੋਊਗੀ, ਕੁਛ ਹੋਇਆ ਨਾ, ਉਸ ਤਰ੍ਹਾਂ ਫਿਰ ਅਮਰਾਵ ਸਿੰਘ ਹੋਰੀ ਜਿੱਤਦੇ ਆ ਇੱਥੋਂ। ਤੇ ਫਿਰ 1993 ਤੋਂ ਬਾਅਦ 1999 ਕਾਂਗਰਸ ਦਾ ਉਮੀਦਵਾਰ ਬਲਵੀਰ ਸਿੰਘ ਜਿੱਤਦਾ ਤੇ 2004 ਰਾਣਾ ਗੁਰਜੀਤ ਹੋਰੀ ਇੱਥੋਂ ਜਿੱਤਦੇ ਨੇ। 2009 ਮਹਿੰਦਰ ਸਿੰਘ KP ਹੋਰੀ ਇੱਥੋਂ ਜਿੱਤਦੇ ਨੇ ਤੇ 2014 ਤੇ 2019 ਚੌਧਰੀ ਸੰਤੋਖ ਸਿੰਘ ਹੋਰੀ ਲਗਾਤਾਰ 2 ਵਾਰ ਜਿੱਤਦੇ ਨੇ। ਤੇ ਹੁਣ ਜਿਮਨੀ ਚੋਣ ਹੋ ਰਹੀ ਹੈ, ਉਹਨਾਂ ਦੀ ਧਰਮ ਪਤਨੀ ਨੂੰ ਟਿਕਟ ਦਿੱਤੀ ਗਈ ਹੈ ਕਾਂਗਰਸ ਵੱਲੋਂ ਮੁਕਾਬਲੇ 'ਚ। ਸੋ ਜਦੋਂ ਮੈਂ ਦੇਖਦਾ ਕਿ 2 ਵਾਰ ਅਕਾਲੀ ਦਲ ਤਾਂ 1977 ਦੇ ਵਿੱਚ ਤੇ 1996 ਦੇ ਵਿੱਚ 2 ਵਾਰ ਅਕਾਲੀ ਉਮੀਦਵਾਰ ਜਿੱਤੇ। 1977 ਚ ਅਕਾਲੀ ਦਲ ਦੇ ਇਕਬਾਲ ਸਿੰਘ ਢਿੱਲੋਂ ਹੋਰੀ ਇੱਥੋਂ ਮੈਂਬਰ ਪਾਰਲੀਮੈਂਟ ਬਣਦੇ ਨੇ। 1996 ਵਿੱਚ ਅਕਾਲੀ ਦਲ ਦੇ ਦਰਬਾਰਾ ਸਿੰਘ ਹੋਰੀ ਇੱਥੋਂ ਮੈਂਬਰ ਪਾਰਲੀਮੈਂਟ ਬਣਦੇ ਨੇ। ਇਸੇ ਤਰ੍ਹਾਂ 1999 ਦੇ ਵਿੱਚ ਜਨਤਾ ਦਲ ਵੱਲੋਂ ਇੰਦਰ ਕੁਮਾਰ ਗੁਜਰਾਲ ਹੋਰੀ ਜਲੰਧਰ ਲੋਕ ਸਭਾ ਸੀਟ ਜਿੱਤ ਕੇ ਜਾਂਦੇ ਨੇ, ਜਿਹੜੇ ਭਾਰਤ ਦੇ ਪ੍ਰਧਾਨ ਮੰਤਰੀ ਵੀ ਰਹੇ ਨੇ। ਉਸੇ ਤਰ੍ਹਾਂ 1998 ਦੇ ਵਿੱਚ ਵੀ ਫਿਰ ਜਨਤਾ ਦਲ ਵੱਲੋਂ ਇੰਦਰ ਕੁਮਾਰ ਗੁਜਰਾਲ ਹੋਰੀ ਇੱਥੋਂ ਪੰਜਾਬ ਤੋਂ ਜਿੱਤ ਕੇ ਜਲੰਧਰ ਲੋਕ ਸਭਾ ਸੀਟ ਤੋਂ ਜਾਂਦੇ ਨੇ। ਇਸ ਤਰ੍ਹਾਂ ਹੀ 4 ਵਾਰ ਹੋਰ ਪਾਸੇ ਗਈ ਆ।
16 ਵਾਰ ਉਧਰ ਗਈ ਆ। ਪਰ ਇਸ ਵਾਰ ਸੀਨ ਬਿਲਕੁਲ ਵੱਖਰਾ ਜੀ। ਕੁਝ ਨਹੀਂ ਕਹਿ ਸਕਦੇ। ਕਾਂਗਰਸ ਇਸ ਨੂੰ ਗਰੰਟਡ ਲੈ ਰਹੀ ਸੀ ਤੇ ਆਮ ਆਦਮੀ ਪਾਰਟੀ ਆਪਣੇ ਸੱਤਾ ਦੇ ਦਮ ਤੇ, ਆਪਣੀ ਪਾਰਟੀ ਦੇ ਦਮ ਤੇ, ਆਪਣੀ ਤਾਕਤ ਦੇ ਦਮ ਤੇ, ਆਪਣੀ ਸ਼ੋਹਰਤ ਦੇ ਦਮ ਤੇ, 92 ਐਮਐਲਏ ਦਮ ਤੇ ਮੰਨ ਕੇ ਚੱਲ ਰਹੀ ਸੀ ਕਿ ਅਸੀਂ ਜਿੱਤੇ ਲਵਾਂਗੇ, ਰੜਕਾਂ ਚੱਕ ਦਾਂਗੇ। ਤੇ ਉਧਰ ਬੀਜੇਪੀ ਕਹਿੰਦੀ ਪੂਰੀ ਤਾਕਤ ਝੌਂਕਤੀ, ਸਾਰੇ ਹੋਟਲ ਸਾਡੇ ਕੋਲ ਨੇ, ਸਾਰੇ ਜਗ੍ਹਾ ਸਾਡੇ ਕੋਲ ਹੈ, ਕੇਂਦਰੀ ਏਜੰਸੀਆਂ ਸਾਡੇ ਕੋਲ ਨੇ, ਦਿੱਲੀ ਵਾਲਾ ਤਾਕਤ ਸਾਡੇ ਕੋਲ ਹੈ, ਅਸੀਂ ਹੈਗੇ ਹਾਂ। ਤੇ ਉਧਰ ਅਕਾਲੀ ਦਲ ਕਹਿੰਦੇ ਕਿ ਨਹੀਂ, ਅਸੀਂ ਹਾਜ਼ਰ ਹੋ ਗਏ ਹਾਂ, ਸੁੱਖੂ ਦੀ ਦਿੱਖ, ਉਹਦੀ ਇਮੇਜ, ਉਹਨਾਂ ਦੀ ਕਾਰਜਸ਼ੈਲੀ, ਇਹ ਸਾਰਾ ਸਾਨੂੰ ਕੰਮ ਦਊਗਾ। ਇਸ ਲਈ ਇਹ ਕਹਿਣਾ ਬਹੁਤ ਔਖਾ ਹੈ। 19 ਉਮੀਦਵਾਰ ਮੈਦਾਨ 'ਚ ਨੇ ਜੀ। ਸਵੇਰ ਨੂੰ ਆਪਾਂ ਜਿਵੇਂ ਗੱਲ ਕਰਾਂਗੇ, ਕੱਲ ਨੂੰ ਸਵੇਰੇ 8 ਵਜੇ ਤੋਂ ਲੈ ਕੇ 6 ਵਜੇ ਤੱਕ ਵੋਟਾਂ ਪੈਣੀਆਂ। 16,21,000 ਵੋਟਰ ਨੇ, ਜਿਨ੍ਹਾਂ ਦੇ ਸਾਹਮਣੇ 19 ਉਮੀਦਵਾਰ ਖੜੇ ਨੇ। 19 ਉਮੀਦਵਾਰਾਂ ਚੋਂ 4 ਉਮੀਦਵਾਰ ਖੁੱਲ ਕੇ ਚਰਚਾ 'ਚ ਨੇ, ਖੁੱਲ ਕੇ ਮੁਕਾਬਲੇ 'ਚ ਮੰਨੇ ਜਾ ਰਹੇ ਨੇ। ਕਾਂਗਰਸ, ਆਮ ਆਦਮੀ ਪਾਰਟੀ, ਭਾਜਪਾ ਤੇ ਅਕਾਲੀ ਦਲ। ਸੋ ਇਹਨਾਂ ਚਾਰਾਂ 'ਚ ਮੁਕਾਬਲਾ ਦੇਖਣ ਨੂੰ ਹੋਏਗਾ। ਸੋ ਇਸੇ ਲਈ ਤੁਹਾਡੀ ਗੱਲ ਬਿਲਕੁਲ ਦਰੁਸਤ ਹੈ ਰਾਜਕਰਮਜੀਤ ਸਿੰਘ ਜੀ, ਕਿ ਬੇਸ਼ੱਕ ਜਲੰਧਰ ਲੋਕ ਸਭਾ ਸੀਟ ਕਾਂਗਰਸ ਨੇ 16 ਵਾਰ ਜਿੱਤੀ ਆ। ਹੁਣ ਕੌਣ, ਇਹ 10 ਤਰੀਕ ਨੂੰ ਲੋਕਾਂ ਨੇ ਤੈਅ ਕਰ ਦੇਣਾ ਤੇ 13 ਤਰੀਕ ਨੂੰ ਸਵੇਰ ਨੂੰ ਸਾਨੂੰ ਪਤਾ ਲੱਗ ਜਾਣਾ। ਜੀ ਜੀ, ਕਾਫੀ ਕੁਛ ਜਿਹੜਾ ਉਹ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਆ। ਬੜੇ ਤਾਮ ਝਾਮ ਉੱਤੇ ਥੱਲੇ ਜਿਹੜਾ ਉਹ ਹੋ ਰਿਹਾ ਆ।